ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ नीलम कौर ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਸਾਡੇ ਸਟੂਡੀਓ ਵਿੱਚ ਡਾਕਟਰ ਅਮਰਜੀਤ ਸਿੰਘ ਜੀ ਆਏ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰੀਏ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਐਂਡ ਡਾਕਟਰ ਸਾਹਿਬ ਅੱਜ 20 ਮਈ 2013 7 ਜੇਠ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੇਸਬੁੱਕ ਮੈਸੇजेस, ਟਵਿੱਟਰ ਮੈਸੇजेस ਅਤੇ ਫੋਨ ਮੈਸੇजेस ਸ਼ੁਰੂ ਕਰਦੇ ਹਾਂ। ਤੇ ਸਾਡਾ ਪਹਿਲਾ ਈਮੇਲ ਮੈਸੇਜ ਬੰਟੀ ਸਿੰਘ ਜੀ ਦਾ ਹੈ। ਇਹ ਲਿਖਦੇ ਹਨ, ਸੱਚੋ ਸੱਚ ਦੀ ਟੀਮ ਬੜੀ ਵਿਲੱਖਣ ਹੈ। ਡਾਕਟਰ ਸਾਹਿਬ, ਮੇਰਾ ਸਵਾਲ ਇਹ ਹੈ ਕਿ ਬੜੇ ਢੋਲ ਢਮੱਕੇ ਨਾਲ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਪੰਜਾਬ ਹੁਣ ਬਿਲਕੁਲ ਸ਼ਾਂਤ ਹੈ, ਪਰ ਸੱਚਾਈ ਇਹ ਹੈ ਕਿ ਪਿਛਲੇ ਦਿਨਾਂ 'ਚੋਂ ਹੋਈਆਂ ਚੋਣਾਂ ਵਿੱਚ ਕਿੰਨੇ ਹੀ ਬੰਦੇ ਮਾਰੇ ਗਏ ਹਨ ਅਤੇ ਕਿੰਨੇ ਹੀ ਜ਼ਖਮੀ ਹੋਏ ਹਨ। ਫਿਰ ਪੰਜਾਬ ਸ਼ਾਂਤਮਈ ਸਟੇਟ ਕਿਵੇਂ ਹੋਇਆ? ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਬੰਟੀ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਇਹ ਸਾਨੂੰ ਲਗਾਤਾਰਤਾ ਨਾਲ ਲਿਖਦੇ ਨੇ ਜੀ। ਬੇਸ਼ੱਕ ਉਹਨਾਂ ਨੇ ਆਪਣੀ ਇਸ ਲਿਖਤ ਦੇ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ ਤਾਜ਼ਾ ਬਲਾਕ ਸੰਮਤੀ ਔਰ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਹੋਈਆਂ ਨੇ ਜੀ, ਉਹਨਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉੱਥੇ ਜਿਹੜੀ ਇਹ ਹਿੰਸਾ ਹੋਈ ਹੈ, ਕਿਵੇਂ ਕਿਹਾ ਜਾ ਸਕਦਾ ਕਿ ਪੰਜਾਬ ਸ਼ਾਂਤਮਈ ਹੈ ਜੀ। ਜਦੋਂ ਇਹ ਦਾਅਵਾ ਕੀਤਾ ਜਾਂਦਾ ਸੀ ਕਿ ਪੰਜਾਬ ਸ਼ਾਂਤਮਈ ਹੈ ਤਾਂ ਉਦੋਂ ਜ਼ਿਆਦਾ ਜ਼ੋਰ ਇਹ ਦੱਸਣ ਦੇ ਉੱਤੇ ਸੀ ਕਿ ਹੁਣ ਪੰਜਾਬ ਦੇ ਵਿੱਚ ਕੋਈ ਜੁਝਾਰੂ ਲਹਿਰ ਨਹੀਂ ਹੈ, ਕੋਈ ਖਾਲਿਸਤਾਨੀ ਲਹਿਰ ਨਹੀਂ ਹੈ ਔਰ ਅਸੀਂ ਸਭ ਜਿਹੜੀ ਇਸ ਕਿਸਮ ਦੀ ਆਵਾਜ਼ ਕਰਨ ਵਾਲੇ ਸੀ ਉਹਨਾਂ ਨੂੰ ਜਾਂ ਮਾਰ ਮੁਕਾ ਦਿੱਤਾ ਤੇ ਜਾਂ ਅਸੀਂ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ। ਸੋ ਉਦੋਂ ਉਹਨਾਂ ਦਾ ਮਤਲਬ ਇਹ ਨਹੀਂ ਸੀ ਕਿ ਵੀ ਪੰਜਾਬ 'ਚ ਕ੍ਰਾਈਮ ਨਹੀਂ ਹੋ ਰਿਹਾ। ਸੋ ਸ਼ਾਂਤੀ ਤੋਂ ਮਤਲਬ ਉਹਨਾਂ ਦਾ ਸਿਰਫ ਉਸ ਮੂਵਮੈਂਟ ਤੱਕ ਸੰਬੰਧ ਸੀ। ਔਰ ਜ਼ਾਹਰ ਹੈ ਵੀ ਨਾਰਮਲ ਕ੍ਰਾਈਮ ਤਾਂ ਵੈਸੇ ਵੀ ਹਰ ਸਟੇਟ ਦੇ ਵਿੱਚ ਹੁੰਦਾ ਹੈ ਉਹ ਕ੍ਰਾਈਮ। ਔਰ ਇਹਦੇ 'ਚ ਗੱਲ ਹੋਰ ਬੜੀ ਦਿਲਚਸਪ ਹੈ ਕਿ ਜਦੋਂ ਅਸੀਂ ਲਗਭਗ 1982 ਤੋਂ ਲੈ ਕੇ 1995-96 ਤੱਕ ਦੇਖਦੇ ਹਾਂ, ਜਦੋਂ ਕਿ ਪੰਜਾਬ ਦੇ ਵਿੱਚ ਜਿਹੜਾ ਸੰਘਰਸ਼ ਹੈ ਉਹ ਪੂਰੇ ਜੋਬਨ ਦੇ ਉੱਤੇ ਸੀ 84 ਤੋਂ ਬਾਅਦ ਖਾਸ ਕਰਕੇ ਜੀ। ਇਸ ਦੌਰ ਦੇ ਵਿੱਚ ਹੋਰ ਜਿਹੜਾ ਨਾਰਮਲ ਕ੍ਰਾਈਮ ਹੈ ਉਸ ਦੇ ਵਾਕਿਆ ਲਗਭਗ ਨਾ ਵਰਗੇ ਨੇ ਜਾਂ ਨਹੀਂ ਹੋਏ। ਇਹ ਨਹੀਂ ਹੈ ਵੀ ਹੋਏ ਨਹੀਂ ਹੈ, ਹੋਇਆ ਇਹ ਕਿ ਜਿਹੜਾ ਉਹ ਕ੍ਰਾਈਮ ਵੀ ਸੀ ਜਿਹੜਾ ਆਮ ਕੋਈ ਜ਼ਮੀਨ ਦੇ ਝਗੜੇ 'ਚ ਕਤਲ ਹੁੰਦਾ ਹੈ, ਕੋਈ ਸਮਗਲਿੰਗ 'ਚ ਹੁੰਦਾ ਹੈ, ਕੋਈ ਜਿਹੜਾ ਹੋਰ ਜਿਹੜੀਆਂ ਸਮਾਜਿਕ ਰਿਸ਼ਤਿਆਂ ਦਾ ਵੀ ਜਦੋਂ ਤਰੇੜ ਹੁੰਦੀ ਹੈ ਉਹਦੇ ਨਾਲ ਸੰਬੰਧਿਤ ਕੋਈ ਜਿਹੜੇ ਨੇ ਵਾਕਿਆ ਹੁੰਦੇ ਨੇ। ਸੋ ਉਹਨਾਂ ਦਾ ਇੱਕ ਵੱਡਾ ਨੰਬਰ ਹੁੰਦਾ ਹੈ ਕਿਉਂਕਿ ਹਰ ਸੁਸਾਇਟੀ ਦੇ ਵਿੱਚ ਔਰ ਖਾਸ ਤੌਰ ਤੇ ਜਿੱਥੇ 25 ਮਿਲੀਅਨ ਲੋਕ ਰਹਿੰਦੇ ਨੇ। ਪਰ ਇਹਨਾਂ ਸਾਲਾਂ ਦੇ ਵਿੱਚ ਉਹ ਕ੍ਰਾਈਮ ਜਿਹੜਾ ਸੀ ਉਹ ਵੀ ਖਾਲਿਸਤਾਨੀ ਲਹਿਰ ਦੇ ਖਾਤੇ 'ਚ ਪਾ ਦਿੱਤਾ ਗਿਆ ਕਿਉਂਕਿ ਕੋਈ ਵਾਕਿਆ ਹੋਇਆ ਉਹਨੂੰ ਖਾਲਿਸਤਾਨ ਦੇ ਨਾਲ ਜੋੜ ਦਿੱਤੇ। ਸੋ ਇਹ ਇਹਨਾਂ ਦਾ ਕਹਿਣਾ ਕਿ ਹੁਣ ਜਦੋਂ ਇਹ ਕਲੇਮ ਕਰਦੇ ਨੇ ਵੀ ਹਿੰਸਾ ਨਹੀਂ ਹੁੰਦੀ ਜਾਂ ਬੜਾ ਸ਼ਾਂਤਮਈ ਹੈ, ਇਹ ਤਾਂ ਸੀ ਲਹਿਰ ਦੇ ਹਵਾਲੇ ਨਾਲ। ਪਰ ਅੱਜ ਜਿਹੜਾ ਵਰਤਾਰਾ ਇਹਨਾਂ ਚੋਣਾਂ ਦੇ ਵਿੱਚ ਸਾਹਮਣੇ ਆਇਆ ਹੈ, ਕਿਵੇਂ ਥਾਂ-ਥਾਂ ਦੇ ਉੱਤੇ ਲਾਂਬੀ ਬਾਦਲ ਦਾ ਆਪਣਾ ਹਲਕਾ ਹੈ ਉਹਦੇ 'ਚ ਜਿਹੜੀ ਇੰਨੀ ਕੁ ਗੁੰਡਾਗਰਦੀ ਹੋਈ ਹੈ ਕਿ ਜਿਹੜੇ ਦੂਜੀ ਧਿਰ ਹੈ ਕਾਂਗਰਸ ਪਾਰਟੀ ਉਹਨਾਂ ਨੇ ਵੀ ਫਿਰ ਜਿਹੜਾ ਉਸ ਕਿਸਮ ਦਾ ਹੀ ਵਰਤਾਰਾ ਰੱਖਿਆ। 15 ਕਿ ਕਿੰਨੀਆਂ ਗੱਡੀਆਂ ਸਾੜ ਦਿੱਤੀਆਂ, 3 ਜਾਂ 4 ਮੌਤਾਂ ਵੀ ਇਸ ਦੌਰ 'ਚ ਹੋਈਆਂ ਨੇ। ਜਿਹੜਾ ਬਹੁਤ ਸਾਰੀ ਧੱਕੇਸ਼ਾਹੀ ਹੋਈ ਹੈ। ਔਰ ਜਿਹੜੀ ਇਹਦੇ 'ਚ ਜਿਹੜੀ ਸਭ ਤੋਂ ਜਿਹਨੂੰ ਆਇਰਨੀ ਆਫ ਦਾ ਸਿਚੁਏਸ਼ਨ ਕਹਿ ਸਕਦੇ ਹੋ ਕਿ ਕੱਲ੍ਹ ਜਿਹੜਾ ਪੰਜਾਬ ਪੁਲਿਸ ਦਾ ਮੁਖੀ ਹੈ ਕਾਤਲ ਹਜ਼ਾਰਾਂ ਸਿੱਖਾਂ ਦਾ ਸੁਮੇਧ ਸੈਣੀ DGP ਪੁਲਿਸ ਹੈ, ਉਹਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੀ ਪੰਜਾਬ ਪੁਲਿਸ ਵਧਾਈ ਦੀ ਹੱਕਦਾਰ ਹੈ ਕਿ ਬਿਲਕੁਲ ਸ਼ਾਂਤਮਈ ਚੋਣਾਂ ਪੰਜਾਬ 'ਚ ਹੋਈਆਂ ਨੇ ਔਰ ਇੱਕ ਵੀ ਵਾਕਿਆ ਜਿਹੜਾ ਉਹ ਕੋਈ ਸ਼ਾਂਤਮਈ ਤੋਂ ਪਰੇ ਵਾਲਾ ਨਹੀਂ ਹੋਇਆ। ਹੁਣ ਇੱਕ ਪਾਸੇ ਕਾਂਗਰਸ ਦੇ ਅਮਰਿੰਦਰ ਸਿੰਘ ਜਾਂ ਬਾਜਵਾ ਸਮੇਤ ਉਹ ਲੀਡਰ ਨੇ ਜਿਹੜੇ ਸੈਂਟਰ ਗਵਰਨਮੈਂਟ ਤੋਂ ਮੰਗ ਕਰ ਰਹੇ ਨੇ ਕਿ ਇੰਨੀ ਗੁੰਡਾਗਰਦੀ, ਇੰਨਾ ਜਿਹੜਾ ਇਹ ਸਾਰਾ ਹਿੰਸਕ ਮਾਹੌਲ ਸਿਰਜਿਆ ਗਿਆ ਕਿ ਪੰਜਾਬ ਦੇ ਵਿੱਚ ਜਿਹੜਾ ਉਹ ਪ੍ਰੈਜ਼ੀਡੈਂਟ ਰੂਲ ਲਾਗੂ ਕੀਤਾ ਜਾਏ। ਲੇਕਿਨ ਔਰ ਘਟਨਾਵਾਂ ਸਾਹਮਣੇ ਨੇ, ਕਤਲ ਦੀਆਂ ਵੀ ਸਾਹਮਣੇ ਨੇ, ਗੱਡੀਆਂ ਸੜੀਆਂ ਦੀਆਂ ਪਿਕਚਰਸ YouTube ਤੇ ਨੇ। ਔਰ ਕਿਵੇਂ ਅੱਜ ਇਹ ਹੈ ਕਿ 150 ਕਾਂਗਰਸੀਆਂ ਦੇ ਖਿਲਾਫ ਲਾਂਬੀ ਹਲਕੇ ਦੇ ਵਿੱਚ ਪੁਲਿਸ ਨੇ ਕੇਸ ਰਜਿਸਟਰ ਕੀਤਾ। ਜੇ ਇੰਨਾ ਹੀ ਸ਼ਾਂਤਮਈ ਚੋਣਾਂ ਹੋਈਆਂ ਕਿ ਤੁਸੀਂ ਪੈਟ ਆਪਣੀ ਬੈਕ ਤੇ ਕਰ ਰਹੇ ਹੋ ਫਿਰ ਕੇਸ ਰਜਿਸਟਰ ਕਰਨ ਦੀ ਕੀ ਲੋੜ ਹੈ? ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਸ਼ਾਂਤਮਈ ਵਾਲੀ ਗੱਲ ਦਾ ਦੌਰ ਉਹਨਾਂ ਦੇ ਹਵਾਲੇ ਨਾਲ ਖਤਮ ਹੋ ਗਿਆ। ਪਰ ਉਹਨਾਂ ਨੇ ਇੱਕ ਪੂਰੇ ਦਾ ਪੂਰਾ ਨਵਾਂ ਦੌਰ ਜਿਹੜਾ ਗੁੰਡਾਗਰਦੀ ਦਾ ਹੈ, ਜਿਹੜੀ ਕਿ ਸਟੇਟ ਟੈਰਰਿਜ਼ਮ ਦੇ ਨਾਲ ਇਸ ਵੇਲੇ ਸਟੇਟ ਦੀ ਪੁਲਿਸ ਜਿਹੜੀ ਹੈ ਉਹ ਗੁੰਡਿਆਂ ਦੀ ਸਾਥੀ ਹੈ ਔਰ ਗੁੰਡਾ ਬ੍ਰਿਗੇਡ ਜਿਹੜਾ ਸਾਰਾ ਉਹ ਸੁਖਬੀਰ ਬਾਦਲ ਦੀ ਥੱਲੇ ਅਕਾਲੀ ਦਲ ਦੇ ਲੇਬਲ ਦੇ ਥੱਲੇ ਪੰਜਾਬ 'ਚ ਆਪਰੇਟ ਕਰ ਰਿਹਾ। ਜੀ ਡਾਕਟਰ ਸਾਹਿਬ, ਇਹ ਈਮੇਲ ਮੈਸੇਜ ਨਿਊਯਾਰਕ ਤੋਂ ਸਰਦਾਰ ਅਮਰਜੀਤ ਸਿੰਘ ਮੁਲਤਾਨੀ ਜੀ ਦਾ ਹੈ। ਇਹ ਲਿਖਦੇ ਹਨ, ਸਭ ਤੋਂ ਪਹਿਲਾਂ ਤਾਂ ਮੈਂ
TV 84 ਤੇ ਡਾਕਟਰ ਅਮਰਜੀਤ ਸਿੰਘ ਜੀ ਨੂੰ ਮੁਬਾਰਕਬਾਦ ਦਿੰਦਾ ਹਾਂ ਜਿਨ੍ਹਾਂ ਨੇ ਇੰਨਾ ਵਧੀਆ ਪ੍ਰੋਗਰਾਮ ਸ਼ੁਰੂ ਕੀਤਾ ਹੈ। ਮੇਰਾ ਇਹ ਸਵਾਲ ਹੈ ਕਿ ਪੰਜਾਬ ਵਿੱਚ ਸਾਡੇ ਬਹੁਤ ਸਾਰੇ ਵੀਰਾਂ ਨੂੰ ਅੱਜ ਤੱਕ ਨਹੀਂ ਪਤਾ ਕਿ ਸਾਡੀ ਸਿੱਖਾਂ ਦੀ ਪਾਰਟੀ ਕਿਹੜੀ ਆ। ਬਹੁਤ ਸਾਰੇ ਵੀਰਾਂ ਨੂੰ ਨਹੀਂ ਪਤਾ ਕਿ ਮਾਨ ਸਾਹਿਬ ਦੀ ਪਾਰਟੀ ਆਪਣੀ ਸਿੱਖਾਂ ਦੀ ਪਾਰਟੀ ਹੈ। ਮਾਨ ਸਾਹਿਬ ਦੀ ਪਾਰਟੀ ਨੂੰ ਅੱਗੇ ਲਿਆਉਣ ਲਈ ਅਤੇ ਆਪਣੇ ਘਰ ਖਾਲਿਸਤਾਨ ਲਈ ਅੱਜ ਕੀ ਕਰਨ ਦੀ ਲੋੜ ਹੈ? ਡਾਕਟਰ ਸਾਹਿਬ ਵੀਰ ਅਮਰਜੀਤ ਸਿੰਘ ਜੀ ਮੁਲਤਾਨੀ ਨਿਊਯਾਰਕ ਤੋਂ ਜਿਨ੍ਹਾਂ ਨੇ ਸਾਨੂੰ ਲਿਖਿਆ ਹੈ ਜੀ, ਉਹਨਾਂ ਦਾ ਸ਼ੁਕਰੀਆ। ਚੰਗੀ ਗੱਲ ਹੈ ਵੀ ਹੁਣ ਸਾਨੂੰ ਕਈ ਵਾਰ ਇਹ ਹੁੰਦਾ ਹੈ ਕਿ ਦੂਰ ਦੁਰਾਡੇ ਦੀਆਂ ਗੱਲਾਂ ਤਾਂ ਸਾਰੇ ਕਰਦੇ ਨੇ, ਸੁਣਦੇ ਨੇ, ਅਸੀਂ ਵੀ ਉਸ ਨੂੰ ਰਿਸਪੌਂਡ ਕਰਦੇ ਹਾਂ ਜੀ, ਪਰ ਕਿਉਂਕਿ ਜਿਹੜਾ ਕੇਬਲ ਟਾਈਮ ਵਾਰਨਰ ਦੇ ਉੱਤੇ ਹੈ ਉਹ ਨਿਊਯਾਰਕ ਨਿਊ ਜਰਸੀ ਏਰੀਆ ਨੂੰ ਕਵਰ ਕਰਦਾ ਹੈ ਜੀ। ਸੋ ਇਹ ਜਿਹੜੀ ਵੀਰ ਅਮਰਜੀਤ ਸਿੰਘ ਜੀ ਮੁਲਤਾਨੀ ਦੀ ਈਮੇਲ ਹੈ ਇੱਥੋਂ ਹੀ ਓਰੀਜੀਨੇਟ ਹੋਈ ਲੱਗਦੀ ਹੈ ਕੇਬਲ ਰਾਹੀਂ। ਸਾਨੂੰ ਖੁਸ਼ੀ ਹੈ ਕਿ ਦਾਇਰਾ ਲੋਕਲ ਦੇ ਵਿੱਚ ਵੀ ਜਿਹੜਾ ਹੈ ਉਹ ਸਪਰੈਡ ਹੋ ਰਿਹਾ ਜੀ। ਇਹਦੇ 'ਚ ਦੇਖੋ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰਾ ਜਿਹੜਾ ਪੰਜਾਬ ਦਾ ਮੀਡੀਆ ਪੰਜਾਬ ਦੇ ਵਿੱਚ ਜਿਹੜਾ ਪਹੁੰਚ ਕਰਦਾ ਹੈ ਉਹਨਾਂ ਦੇ ਵਿੱਚ ਖਾਸ ਤੌਰ ਤੇ ਇਲੈਕਟ੍ਰੋਨਿਕ ਮੀਡੀਆ ਜਿਹਨੂੰ ਕੇਬਲ ਨੈਟਵਰਕ ਰਾਹੀਂ ਬਾਦਲ ਟੱਬਰ ਜਿਹੜਾ ਉਹ ਕੰਟਰੋਲ ਕਰਦਾ। ਬਾਹਰ ਵੀ ਹੁਣ ਉਹਨਾਂ ਦਾ ਚੈਨਲ ਜਿਹੜਾ ਹੈ ਉਹ ਉਸ ਕਿਸਮ ਦੀ ਗਲਤ ਇਨਫੋਰਮੇਸ਼ਨ ਬਾਹਰ ਵੀ ਦਿੰਦਾ। ਹਰਮੰਦਰ ਸਾਹਿਬ ਦੇ ਕੀਰਤਨ ਦੇ ਰਾਈਟ ਉਹਨਾਂ ਨੇ ਆਪਣੇ ਕੋਲ ਹੀ ਰੱਖੇ ਹੋਏ ਨੇ, ਲੋਕਾਂ ਨੇ ਘਰਾਂ 'ਚ ਲਵਾਇਆ ਕਿਉਂਕਿ ਹਰਮੰਦਰ ਸਾਹਿਬ ਦਾ ਕੀਰਤਨ ਸੁਣਨਾ ਚਾਹੁੰਦੇ ਨੇ। ਫਿਰ ਉਹਨਾਂ ਦਾ ਬਾਦਲ ਖਿਆਂ ਦਾ ਸਾਰਾ ਪ੍ਰੋਪੇਗੈਂਡਾ ਉਸ ਕਿਸਮ ਦਾ ਹੈ। ਇਸੇ ਤਰ੍ਹਾਂ ਸਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ ਜੂਨ 1984 ਜਦੋਂ ਹਮਲਾ ਹੋਇਆ ਆਪਣੀ DIG ਲੈਵਲ ਦੀ ਨੌਕਰੀ ਜਦੋਂ ਕਿ ਬੜੇ ਇੱਕ ਵੈਲ ਕ੍ਰੈਡੀਬਲ IPS ਆਫਿਸਰ ਸਨ, ਉਹਨਾਂ ਨੇ ਅਸਤੀਫਾ ਦਿੱਤਾ। ਜ਼ਿੰਦਗੀ ਉਹਨਾਂ ਨੇ ਸੰਘਰਸ਼ ਗੁਜ਼ਾਰੀ ਹੈ ਇਹਦੇ ਬਾਵਜੂਦ, ਔਰ ਪੋਲੀਟੀਕਲ ਪਾਰਟੀ ਵੀ ਹੈ ਉਹਨਾਂ ਦੀ ਜਿਹੜੀ ਇਲੈਕਸ਼ਨ ਦੇ ਵਿੱਚ ਵੀ ਹਿੱਸਾ ਲੈਂਦੀ ਹੈ। ਲੇਕਿਨ ਉਹਨਾਂ ਦਾ ਜਿਹੜਾ ਇਹ ਸਾਰੇ ਸਮੇਂ ਦੇ ਵਿੱਚ ਜੇ ਲੋਕਾਂ ਦਾ ਵਰਤਾਰਾ ਦੇਖੋ ਉਹਦੇ 'ਚ ਖੈਰ ਸਾਰਾ ਕਸੂਰ ਲੋਕਾਂ ਦਾ ਵੀ ਨਹੀਂ ਹੈ, ਹੋਰ ਵੀ ਬਹੁਤ ਸਾਰੇ ਫੈਕਟਰ ਨੇ। ਉੱਥੇ ਗੁੰਡਾਗਰਦੀ ਦਾ ਜ਼ੋਰ ਹੈ, ਪੈਸੇ ਦਾ ਜ਼ੋਰ ਹੈ, ਜਿਹਦੇ ਨਾਲ ਅੱਜ ਉੱਥੇ ਕੰਪੀਟੀਸ਼ਨ ਦਾ ਜੇ ਟਿਕਟ ਲੈਣ ਲਈ 2-2 4-4 ਕਰੋੜ ਦੇ ਸੌਦੇ ਹੁੰਦੇ ਨੇ, ਫਿਰ ਇਲੈਕਸ਼ਨਾਂ ਜਿੱਤਣ ਲਈ ਉਸ ਤੋਂ ਕਈ ਕਰੋੜ ਉੱਤੇ ਵੱਧ ਲਾਇਆ ਜਾਂਦਾ। ਸੋ ਇਹ ਵੀ ਇੱਕ ਰੀਜ਼ਨ ਹੈ ਕਿ ਜਿਹੜਾ ਉੱਥੇ ਇਮਾਨਦਾਰੀ ਦੇ ਨਾਲ ਆਪਣਾ ਇਲੈਕਸ਼ਨ ਕੈਂਪੇਨ ਰਨ ਕਰਨਾ ਚਾਹੁੰਦਾ ਹੈ ਉਹ ਤਾਂ ਕਿਤੇ ਕੰਪੀਟੀਸ਼ਨ ਦੇ ਵਿੱਚ ਨਹੀਂ ਆਉਂਦਾ। ਪਰ ਦੂਸਰਾ ਪੱਖ ਇਹ ਵੀ ਹੈ ਕਿ ਲੋਕਾਂ ਦੀ ਯਾਦਾਸ਼ ਬੜੀ ਥੋੜੀ ਹੁੰਦੀ ਹੈ, ਕਲੈਕਟਿਵ ਮੈਮਰੀ ਖਾਸ ਤੌਰ ਤੇ ਲੋਕ ਭੁੱਲ ਜਾਂਦੇ ਨੇ। ਔਰ ਸਭ ਤੋਂ ਵੱਡੀ ਗੱਲ ਹੈ ਵੀ ਬਹੁਤ ਵਾਰ ਅਸੀਂ ਇਹ ਹੁਣ ਦੇਖਦੇ ਹਾਂ ਉੱਥੇ ਵੀ ਇੱਥੇ ਵੀ ਕਿ ਛੋਟੀਆਂ-ਛੋਟੀਆਂ ਗਰਜ਼ਾਂ ਕਰਕੇ ਲੋਕ ਜੁੜੇ ਹੋਏ ਨੇ ਜੀ। ਕਿਸੇ ਦੇ ਮੁੰਡੇ ਨੂੰ ਨੌਕਰੀ ਦਿਵਾ ਦਿੱਤੀ, ਕਿਸੇ ਨੂੰ ਚੌਧਰੀ ਨੇ ਆਪ ਹੀ ਥਾਣੇ ਜਾ ਕੇ ਫੜਵਾ ਦਿੱਤਾ, ਫਿਰ ਆਪ ਹੀ ਛਡਾ ਲਿਆ। ਇਹ ਹੋਇਆ ਜਿਹਨੇ ਸਾਡਾ ਮੁੰਡਾ ਛਡਾਇਆ ਸੀ। ਔਰ ਇਹ ਜਿਹੜੇ ਪੋਲੀਟੀਸ਼ੀਅਨ ਨੇ ਇਹਨਾਂ ਨੂੰ ਵੀ ਪਤਾ ਹੈ ਵੀ ਕਿਹਨੂੰ ਕਾਬੂ ਕਰਨਾ, ਕਿੱਥੇ ਪੈਸਿਆਂ ਨਾਲ ਵੋਟਾਂ ਖਰੀਦੀਆਂ ਜਾਂਦੀਆਂ ਨੇ, ਉਹ ਵੀ ਉਹਨਾਂ ਨੂੰ ਪਤਾ ਹੈ ਵੀ ਕਿਹੜਾ ਹੈ। ਔਰ ਇੱਕ ਜ਼ਮਾਨਾ ਸੀ ਕਿ ਵੋਟਾਂ ਸਾਰੀਆਂ ਇਕੱਠੀਆਂ ਹੁੰਦੀਆਂ ਸੀ, ਪਤਾ ਹੀ ਨਹੀਂ ਸੀ ਲੱਗਦਾ ਕਿ ਬਈ ਜਿਹਨੇ ਤੋਂ ਖਰੀਦੀਆਂ ਉਹਨਾਂ ਨੇ ਪੈਸੇ ਲੈ ਕੇ ਵੀ ਸ਼ਾਇਦ ਦੂਜਿਆਂ ਨੂੰ ਪਾਈਆਂ ਹੋਣ। ਹੁਣ ਉਹ ਪੂਰਾ ਮਾਰਕ ਹੁੰਦੀ ਹੈ ਵੀ ਕਿੱਥੋਂ ਕੀ ਆਇਆ, ਔਰ ਹਰ ਇੱਕ ਨੂੰ ਪਤਾ ਹੁੰਦਾ ਹੈ ਕਿ ਵੀ ਜੇ ਵੋਟਾਂ ਨਾ ਭੁਗਤਾਈਆਂ ਤੇ ਫਿਰ ਪੁਲਿਸ ਦਾ ਕਹਿਰ ਟੁੱਟੇਗਾ, ਔਰ ਉਹ ਕਰਦੇ ਵੀ ਨੇ ਇਸ ਕਿਸਮ ਦੀ ਗੱਲ। ਸੋ ਇਹ ਕਾਰਨ ਹੈ ਕਿ ਉੱਥੋਂ ਦੇ ਆਪਣੇ ਜਿਹੜੇ ਵੋਟਰ ਨੇ ਇਨ ਜਨਰਲ ਔਰ ਸਿੱਖ ਇਨ ਪਾਰਟਿਕੂਲਰ ਉਹ ਭੰਬਲ ਭੂਸੇ 'ਚ ਨੇ। ਉਹ ਮਾਨ ਸਾਹਿਬ ਦੀ ਧਿਰ ਹੋਏ, ਉਹ ਅਕਾਲੀ ਦਲ ਪੰਚ ਪ੍ਰਧਾਨੀ ਹੋਏ ਜਾਂ ਦਲ ਖਾਲਸਾ ਹੋਏ, ਇਹ ਸਾਰੇ ਹੀ ਜਿਹੜੇ ਨੇ ਇਹ ਬੜੇ ਹਾਸ਼ੀਏ ਦੇ ਉੱਤੇ ਚਲੇ ਗਏ ਸਮੇਂ ਦੇ ਨਾਲ ਇਸ ਇਲੈਕਟੋਰਲ ਪੋਲਿਟਿਕਸ ਦੇ ਥੱਲੇ। ਸੋ ਜ਼ਾਹਰ ਹੈ ਵੀ ਪ੍ਰਚਾਰ ਕੀ ਹੈ, ਜੇ ਵੱਧ ਤੋਂ ਵੱਧ ਲੋਕਾਂ ਤੱਕ ਗੱਲ ਪਹੁੰਚੇਗੀ। ਔਰ TV 84 ਦਾ ਯਤਨ ਵੀ ਇਹੀ ਹੈ, ਹਾਲਾਂਕਿ ਕਿੰਨਾ ਕੁ ਇਹ ਸਾਰੇ ਸਫਲਤਾ ਮਿਲਦੀ ਹੈ ਤਾਂ ਬਾਅਦ ਦੀ ਗੱਲ ਹੈ, ਪਰ ਜਿਨ੍ਹਾਂ ਨੇ ਸ਼ੁਰੂ ਕੀਤਾ ਮਕਸਦ ਇਹੀ ਹੈ ਕਿ ਵੱਧ ਤੋਂ ਵੱਧ ਆਪਣੀ ਕੌਮ ਤੱਕ ਮੈਸੇਜ ਆਏ ਸੱਚ ਦਾ, ਕੌਮ ਦੀ ਆਜ਼ਾਦੀ ਦਾ, ਔਰ ਕੌਮ ਦੀ ਗੱਲ ਜਿਹੜੀ ਹੈ ਉਸ ਨੂੰ ਪ੍ਰਾਥਮਿਕਤਾ ਜਾਂ ਪ੍ਰਾਇੋਰਟੀ ਦਿੱਤੀ ਜਾਏ। ਸੋ ਬਹੁਤ ਬਹੁਤ ਧੰਨਵਾਦ ਵੀਰ ਅਮਰਜੀਤ ਸਿੰਘ ਜੀ ਡਾਕਟਰ ਸਾਹਿਬ। ਇਹ ਈਮੇਲ ਮੁੰਬਈ ਮਹਾਰਾਸ਼ਟਰ ਤੋਂ ਵੀਰ ਸੁਖਵਿੰਦਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੇਰੇ ਈਮੇਲ ਦਾ ਜਵਾਬ 13 ਮਈ ਦੇ ਸ਼ੋਅ ਵਿੱਚ ਦਿੱਤਾ। ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਤੁਸੀਂ ਲੋਕਾਂ ਤੱਕ ਸੱਚਾਈ ਦਾ ਮੈਸੇਜ ਪਹੁੰਚਾ ਰਹੇ ਹੋ। ਤੁਸੀਂ ਕਿਹਾ ਸੀ ਕਿ ਪੰਜਾਬ 'ਚ ਲੋਕਾਂ ਨੇ ਸੰਤਾਪ ਹੋ ਗਿਆ ਹੈ। ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਸੰਤ ਜਰਨੈਲ ਸਿੰਘ ਜੀ ਨੂੰ ਮੁੰਬਈ ਘੇਰਾ ਪਾਇਆ ਸੀ, ਪੁਲਿਸ ਨੇ ਉਦੋਂ ਜਿਨ੍ਹਾਂ ਸਿੰਘਾਂ ਦੀ ਮਦਦ ਨਾਲ ਉਹਨਾਂ ਨੂੰ ਉੱਥੋਂ ਕੱਢਿਆ ਗਿਆ ਸੀ, ਉਹਨਾਂ ਤੇ ਪੁਲਿਸ ਨੇ ਬੜਾ ਜ਼ੁਲਮ ਕੀਤਾ ਸੀ। ਮੁੰਬਈ ਪੁਲਿਸ ਨੇ 13 ਸਿੰਘਾਂ ਨੂੰ ਅਸਲੇ ਸਮੇਤ ਗ੍ਰਿਫਤਾਰ ਕਰਕੇ 3 ਸਾਲ ਦੀ ਸਜ਼ਾ ਵੀ ਦਿੱਤੀ ਸੀ। ਉਹਨਾਂ ਨੂੰ ਮੁੰਬਈ ਆਰਥਰ ਰੋਡ ਜੇਲ੍ਹ ਵਿੱਚ ਰੱਖਿਆ ਗਿਆ ਸੀ। ਅੱਜ ਵੀ ਮੁੰਬਈ ਦੀਆਂ ਸਿੱਖ ਸੰਗਤਾਂ ਟਕਸਾਲ ਦੇ ਦੋਵੇਂ ਜਥਿਆਂ ਨੂੰ ਸੇਵਾ ਦਿੰਦੀਆਂ ਹਨ। ਰਾਜ ਕਰੇਗਾ ਖਾਲਸਾ, ਖਾਲਿਸਤਾਨ ਜ਼ਿੰਦਾਬਾਦ।
ਵੀਰ ਸੁਖਵਿੰਦਰ ਸਿੰਘ ਜੀ ਬੜੇ ਲਗਾਤਾਰਤਾ ਦੇ ਨਾਲ ਪ੍ਰੋਗਰਾਮ ਨੂੰ ਦੇਖਦੇ ਨੇ ਜੀ। ਇਹ ਉਹਨਾਂ ਦੀ ਦੂਸਰੀ ਜਾਂ ਤੀਸਰੀ ਈਮੇਲ ਹੈ ਜੀ। ਪਿਛਲੀ ਈਮੇਲ 'ਚ ਵੀ ਉਹਨਾਂ ਨੇ ਸਾਨੂੰ ਉਹ ਦੱਸਿਆ ਸੀ ਕੁਝ ਬੰਬਈ ਬਾਰੇ ਜਿਹੜਾ ਸਾਨੂੰ ਥੋੜਾ ਬਹੁਤ ਆਈਡੀਆ ਤਾਂ ਸੀ ਲੇਕਿਨ ਉਨੀ ਡੀਟੇਲ ਜਾਣਕਾਰੀ ਨਹੀਂ ਸੀ ਜੀ। ਅੱਜ ਵੀ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਦੱਸਿਆ ਕਿ ਵੀ ਇਹ ਤਾਂ ਖਬਰ ਸੀ ਕਿ ਕਿਵੇਂ ਸੰਤ ਪਿੰਡਾਂ ਵਾਲੇ ਜਦੋਂ ਬੰਬਈ ਗਏ ਸਨ ਉਦੋਂ ਬੰਬਈ ਕਹਿੰਦੇ ਸੀ ਉਹਨੂੰ ਮੁੰਬਈ ਕਹਿਣ ਲੱਗ ਗਏ ਨੇ ਜੀ। ਤੇ ਪੁਲਿਸ ਨੇ ਸੈਂਟਰਲ ਏਜੰਸੀਆਂ ਨੇ ਉੱਥੇ ਹੀ ਉਹਨਾਂ ਦਾ ਮੁਕਾਬਲਾ ਬਣਾਉਣ ਦਾ ਜਿਹੜਾ ਉਹ ਬਣਾਇਆ ਹੋਇਆ ਸੀ ਪਲਾਨ ਜੀ। ਉਹਦੇ ਥੱਲੇ ਜਿਹੜਾ ਉਹਨਾਂ ਨੇ ਉਸ ਥਾਂ ਦੇ ਉੱਤੇ ਛਾਪਾ ਵੀ ਮਾਰਿਆ ਪਰ ਉਦੋਂ ਤੱਕ ਸੰਤ ਜੀ ਉੱਥੋਂ ਨਿਕਲ ਚੁੱਕੇ ਸਨ ਕਿਉਂਕਿ ਕਿਸੇ ਤਰ੍ਹਾਂ ਉਹਨਾਂ ਤੱਕ ਜਾਣਕਾਰੀ ਪਹੁੰਚ ਵੀ ਗਈ ਔਰ ਫਿਰ ਜ਼ਾਹਰ ਹੈ ਵੀ ਬੰਬਈ ਦੇ ਸਿੱਖਾਂ ਨੇ ਸਿਆਣਪ ਤੋਂ ਕੰਮ ਲੈਂਦੇ ਆ ਕੁਛ ਨਾ ਕੁਛ ਇਸ ਕਿਸਮ ਦਾ ਸੇਫ ਤਰੀਕਾ ਬਣਾਇਆ ਹੋਏਗਾ ਜਿਹਦੇ ਰਾਹੀਂ ਸੰਤ ਜੀ ਸੇਫ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਆਪਣੇ ਹੈੱਡਕੁਆਟਰ 'ਚ ਪਹੁੰਚੇ ਇਹ ਖਬਰ ਦਾ ਤਾਂ ਪਤਾ ਹੈ ਇਸ ਦਾ ਜ਼ਿਕਰ ਵੀ ਹੁੰਦਾ ਪਰ ਇਸ ਪ੍ਰੋਸੈਸ ਦੇ ਵਿੱਚ ਉਹਨਾਂ ਨੇ 13 ਸਿੰਘਾਂ ਨੂੰ ਫੜਿਆ ਵੀ ਔਰ ਉਹਨਾਂ ਦੇ ਉੱਤੇ ਅਸਲੇ ਦਾ ਕੇਸ ਪਾ ਕੇ ਉਹਨਾਂ ਨੂੰ 3-3 ਸਾਲ ਦੀ ਸਜ਼ਾ ਵੀ ਦਿੱਤੀ ਇਹ ਜਿਹੜੀ ਹੈ ਸਾਡੇ ਲਈ ਅਹਿਮ ਜਾਣਕਾਰੀ ਹੈ ਵੀਰ ਸੁਖਵਿੰਦਰ ਸਿੰਘ ਜੀ ਦੀ ਸੋ ਅਸੀਂ ਸਮਝਦੇ ਹਾਂ ਕਿ ਹੁਣ ਇੰਨੀਆਂ ਕੁ 2-3 ਘਟਨਾਵਾਂ ਇਹਨਾਂ ਨੇ ਦੱਸ ਦਿੱਤੀਆਂ ਕਿ ਮੁੰਬਈ ਨੂੰ ਸਾਨੂੰ ਪੰਜਾਬ ਵਾਲੀ ਕੈਟਾਗਰੀ ਦੇ ਨਾਲ ਹੀ ਲਾਉਣਾ ਪੈਣਾ ਔਰ ਸਾਨੂੰ ਫਖਰ ਹੈ ਕਿ ਉਹ ਜਿਹੜੇ ਨੇ ਉਸ ਸ਼ਹਿਰ ਨੂੰ ਰਿਪਰੈਜ਼ੈਂਟ ਕਰਦੇ ਨੇ ਜਿਨ੍ਹਾਂ ਦਾ ਸੰਘਰਸ਼ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਸਪੋਰਟਰ ਦੇ ਤੌਰ ਤੇ ਬਹੁਤ ਵੱਡਾ ਰੋਲ ਹੈ ਸੋ ਅਸੀਂ ਵੀਰ ਸੁਖਵਿੰਦਰ ਸਿੰਘ ਜੀ ਦਾ ਧੰਨਵਾਦ ਕਰਦੇ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਆਕਲੈਂਡ ਨਿਊਜ਼ੀਲੈਂਡ ਤੋਂ ਸਰਦਾਰ ਰਵਿੰਦਰ ਸਿੰਘ ਜੀ ਦੀ ਹੈ ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਇਹ ਪ੍ਰੋਗਰਾਮ ਸ਼ੁਰੂ ਕਰਨ ਲਈ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਇਸ ਪ੍ਰੋਗਰਾਮ ਤੋਂ ਸਾਨੂੰ ਬਹੁਤ ਜਾਣਕਾਰੀ ਮਿਲਦੀ ਹੈ ਜਦੋਂ ਮੈਂ ਇੰਡੀਆ ਵਿੱਚ ਸੀ ਤਾਂ ਮੈਂ ਆਪਣੇ ਆਪ ਨੂੰ ਇੰਡੀਅਨ ਸਮਝਦਾ ਸੀ ਪਰ ਹੁਣ ਇੰਟਰਨੈਟ ਤੇ ਸਾਰੀ ਸੱਚਾਈ ਪੜ੍ਹ ਕੇ ਮੈਨੂੰ ਪਤਾ ਲੱਗਿਆ ਹੈ ਕਿ ਇੰਡੀਆ ਮੇਰਾ ਦੇਸ਼ ਨਹੀਂ ਹੈ ਸੱਚ ਜਾਣ ਕੇ ਮੇਰੀ ਸਾਰੀ ਸੋਚ ਬਦਲ ਗਈ ਹੈ ਹੁਣ ਮੈਂ ਬਸ ਇਹੀ ਸੋਚਦਾ ਰਹਿੰਦਾ ਹਾਂ ਕਿ ਖਾਲਿਸਤਾਨ ਕਿਵੇਂ ਆਜ਼ਾਦ ਹੋ ਸਕਦਾ ਹੈ ਜੇ ਹਰ ਸਿੱਖ ਨੂੰ ਪੰਜਾਬ ਵਿੱਚ ਸੱਚ ਦਾ ਪਤਾ ਲੱਗ ਜਾਵੇ ਤਾਂ ਉਹ ਖਾਲਿਸਤਾਨ ਨੂੰ ਆਜ਼ਾਦ ਕਰਾਉਣ ਵਾਸਤੇ ਉੱਠ ਪਵੇਗਾ ਇਸ ਮਕਸਦ ਦੀ ਪ੍ਰਾਪਤੀ ਲਈ ਤੇ ਤੁਸੀਂ ਤੇ ਤੁਹਾਡੀ ਟੀਮ ਬੜਾ ਵਧੀਆ ਕੰਮ ਕਰ ਰਹੇ ਹੋ ਮੈਂ ਆਪਣੇ ਪੱਧਰ ਤੇ ਵੀ ਯਤਨ ਕਰ ਰਿਹਾ ਹਾਂ ਮੈਂ ਰੇਡੀਓ ਖਾਲਿਸਤਾਨ ਸ਼ੁਰੂ ਕੀਤਾ ਹੈ ਮੈਂ ਇਸ ਰੇਡੀਓ ਤੇ ਖਾਲਿਸਤਾਨੀ ਮਿਊਜ਼ਿਕ ਸੰਤ ਪਿੰਡਰਾਂ ਵਾਲਿਆਂ ਤੇ ਤੁਹਾਡੀਆਂ ਸਪੀਚਾਂ ਅਤੇ ਦੂਸਰੇ ਖਾਲਿਸਤਾਨੀ ਖਾਲਿਸਤਾਨ ਲੀਡਰਾਂ ਦੇ ਭਾਸ਼ਣ ਪ੍ਰਸਾਰਿਤ ਕਰਦਾ ਹਾਂ ਮੇਰਾ ਸਿਰਫ ਇੱਕੋ ਹੀ ਨਿਸ਼ਾਨਾ ਹੈ ਅਤੇ ਉਹ ਹੈ ਖਾਲਿਸਤਾਨ ਮੈਂ ਆਈਫੋਨ ਅਤੇ ਐਂਡਰਾਇਡ ਫੋਨ ਲਈ ਮੋਬਾਈਲ ਐਪ ਬਣਾਉਣਾ ਚਾਹੁੰਦਾ ਹਾਂ ਤਾਂ ਕਿ ਪੰਜਾਬ ਅਤੇ ਦੁਨੀਆ ਭਰ ਵਿੱਚ ਬੈਠਾ ਹਰ ਸਿੱਖ ਖਾਲਿਸਤਾਨੀ ਸਪੀਚਾਂ ਸੁਣ ਸਕੇ ਅਤੇ ਸੱਚਾਈ ਤੋਂ ਜਾਣੂ ਹੋ ਸਕੇ ਮੈਨੂੰ ਕਿਰਪਾ ਕਰਕੇ ਦੱਸਣਾ ਕਿ ਮੈਂ ਠੀਕ ਕੰਮ ਕਰ ਰਿਹਾ ਹਾਂ ਮੇਰੇ ਰੇਡੀਓ ਸਟੇਸ਼ਨ ਦਾ ਵੈਬਸਾਈਟ ਹੈ ਐਡਰੈਸ ਹੈ www.radiokhalistan.com ਹੁਣ ਮੈਂ ਆਪਣੇ ਸਵਾਲ ਵੱਲ ਆਉਂਦਾ ਹਾਂ ਕੁਝ ਲੋਕ ਕਹਿੰਦੇ ਹਨ ਕਿ ਖੁੱਲ੍ਹ ਕੇ ਖਾਲਿਸਤਾਨ ਦੀ ਗੱਲ ਨਾ ਕਰੋ ਆਪਣੀ ਪਛਾਣ ਨਾ ਦੱਸੋ ਕਿਉਂਕਿ ਭਾਰਤ ਸਰਕਾਰ ਤੁਹਾਨੂੰ ਭਾਰਤ ਨਹੀਂ ਆਉਣ ਦੇਵੇਗੀ ਮੇਰਾ ਸਵਾਲ ਹੈ ਕਿ ਜੇ ਅਸੀਂ ਆਪਣੀ ਪਛਾਣ ਲੁਕੋ ਕੇ ਰੱਖਣੀ ਹੈ ਤਾਂ ਫਿਰ ਅਸੀਂ ਖਾਲਿਸਤਾਨ ਲਈ ਲੜਾਈ ਕਿਵੇਂ ਲੜ ਸਕਾਂਗੇ ਜੇ ਬਾਹਰਲੇ ਕਈ ਮਿਲੀਅਨ ਸਿੱਖ ਖਾਲਿਸਤਾਨ ਦੀ ਹਮਾਇਤ ਤੇ ਆਸ ਜਾਂਦੇ ਹਨ ਤਾਂ ਭਾਰਤ ਇੰਨੇ ਮਿਲੀਅਨ ਸਿੱਖਾਂ ਨੂੰ ਭਾਰਤ ਆਉਣ ਤੋਂ ਕਿਵੇਂ ਰੋਕ ਲਵੇਗੀ ਹਰ ਸਿੱਖ ਨੂੰ ਸਾਹਮਣੇ ਆ ਕੇ ਗੱਜ-ਵੱਜ ਕੇ ਕਹਿਣਾ ਚਾਹੀਦਾ ਹੈ ਕਿ ਮੈਂ ਖਾਲਿਸਤਾਨੀ ਹਾਂ ਇੰਡੀਅਨ ਨਹੀਂ ਬਹੁਤ ਸਤਿਕਾਰ ਸਾਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦਾ ਕੀ ਨਾਂ ਸੀਗਾ ਆਕਲੈਂਡ ਤੋਂ ਹਾਂਜੀ ਇਹ ਨੇ ਵੀਰ ਜੀ ਰਵਿੰਦਰ ਸਿੰਘ ਜੀ ਪਰ ਹੁਣ ਅਸੀਂ ਇਸ ਈਮੇਲ ਦੀ ਡਿਸਕਸ ਬ੍ਰੇਕ ਤੋਂ ਬਾਅਦ ਕਰਦੇ ਹਾਂ ਠੀਕ ਹੈ ਵੀਅਰਸ ਸਾਡਾ ਪ੍ਰੋਗਰਾਮ ਤੁਸੀਂ ਇਸ ਤਰ੍ਹਾਂ ਹੀ ਦੇਖਦੇ ਰਹੋ ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ